ਕੈਲੀਫੋਰਨੀਆ ਦੇ ਜਿਹੜਾ ਡੀਐਮਵੀ ਆ, ਉਹ ਕਹਿੰਦੇ ਵੀ ਉਹਨਾਂ ਨੇ ਹੁਣ ਸਾਰੇ ਹੀ ਉਹਨਾਂ ਡਰਾਈਵਰਸ ਨੂੰ ਧੋਖਾ ਦਿੱਤਾ, ਜਿਨ੍ਹਾਂ ਨੂੰ ਇਹ ਕਹਿੰਦੇ ਰਹੇ ਵੀ ਅਸੀਂ ਤੁਹਾਡਾ ਜਿਹੜਾ ਡਾਟਾ ਆ, ਖਾਸ ਕਰਕੇ ਇਮੀਗ੍ਰੈਂਟ ਡਰਾਈਵਰ ਦਾ ਜਿਹੜਾ ਡਾਟਾ ਆ, ਉਹ ਕਹਿੰਦੇ ਸੀ ਵੀ ਪਹਿਲੋਂ ਅਸੀਂ ਨਹੀਂ ਸ਼ੇਅਰ ਕਰਾਂਗੇ। ਜਦੋਂ ਤੋਂ ਡੀਓਟੀ ਵਾਲਿਆਂ ਨੇ ਟਰਾਂਸਪੋਰਟੇਸ਼ਨ ਸਕੱਤਰ ਆ, ਉਹਨਾਂ ਨੇ ਗਲੇ ਦੇ ਉੱਤੇ ਅੰਗੂਠਾ ਰੱਖਿਆ ਡੀਐਮਵੀ ਵਾਲਿਆਂ ਦੇ ਉੱਤੇ, ਕੈਲੀਫੋਰਨੀਆ ਵਾਲਿਆਂ ਦੇ ਉੱਤੇ, ਇਹਨਾਂ ਦੀ 150 ਮਿਲੀਅਨ ਤੇ ਹੋਰ ਪਤਾ ਨਹੀਂ ਕਿੰਨੀ ਮਿਲੀਅਨ ਡਾਲਰ ਦੀ ਫੰਡਿੰਗ ਬੰਦ ਕਰਨ ਦੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਆ, ਤੇ ਇਵੈਂਚੁਅਲੀ ਕੈਲੀਫੋਰਨੀਆ ਵਾਲੇ ਮੰਨ ਗਏ ਆ। ਕਹਿੰਦੇ ਵੀ ਕੈਲੀਫੋਰਨੀਆ ਇਸ ਟਾਈਮ ਤਿਆਰੀ ਕਰ ਰਿਹਾ ਆ ਵੀ ਆਪਣੀ ਆਰਗੇਨਾਈਜੇਸ਼ਨ ਦੇ ਬਾਹਰ ਡੀਟੇਲਡ ਇਨਫੋਰਮੇਸ਼ਨ ਸਾਰੇ ਹੀ ਡਰਾਈਵਰ ਲਾਇਸੈਂਸ ਹੋਲਡਰਸ ਦੀ, ਜਿਨ੍ਹਾਂ ਦੇ ਵਿੱਚ ਇਮੀਗ੍ਰੈਂਟਸ ਵੀ ਹੈਗੇ ਆ, ਜਿਨ੍ਹਾਂ ਦੇ ਕੋਲ ਲੀਗਲ ਆਥੋਰਾਈਜੇਸ਼ਨ ਨਹੀਂ ਹੈਗੀ ਯੂਐਸ ਦੇ ਵਿੱਚ ਰਹਿਣ ਦੀ। AB 60 ਚੱਲਿਆ ਸੀ ਨਾ ਇੱਥੇ ਹਰਜੋਤ ਸਿੰਘ ਜੀ, ਜਿਸ ਦੇ ਤਹਿਤ ਅਨਡਾਕੂਮੈਂਟਡ ਲੋਕਾਂ ਨੂੰ ਲਾਇਸੈਂਸ ਦਿੱਤੇ ਗਏ ਸੀਗੇ, ਬਣਵਾਏ ਗਏ ਸੀ, ਉਹਨਾਂ ਦੇ ਬਣੇ ਸੀਗੇ। ਤੇ ਕਹਿੰਦੇ ਵੀ ਹੁਣ ਉਹਨਾਂ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਆ, ਕੈਲੀਫੋਰਨੀਆ ਵਾਲੇ ਉਹ ਹੁਣ ਨੈਸ਼ਨਲ ਜਿਹੜਾ ਡਾਟਾਬੇਸ ਆ ਉਸ ਦੇ ਵਿੱਚ ਸ਼ੇਅਰ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਕਹਿੰਦੇ ਵੀ ਧੋਖਾ ਆ, ਉਹ ਕੈਲੀਫੋਰਨੀਆ ਵਾਲੇ ਨੇ ਇਹਨਾਂ ਲੋਕਾਂ ਦੇ ਨਾਲ ਕਰ ਦਿੱਤਾ। ਕਿਉਂਕਿ ਦੇਖੋ, ਜਿਹੜੇ ਬੰਦੇ ਪਹਿਲੋਂ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਸੀਗੇ, ਉਹ ਲਾਇਸੈਂਸ ਇਸੇ ਲਈ ਨਹੀਂ ਸੀ ਬਣਾਉਂਦੇ ਵੀ ਬਾਅਦ ਚ ਫੜ ਹੋਣ ਦਾ, ਜਾਂ ਜਿੱਦਾਂ ਵੀ ਆ, ਜੋ ਵੀ ਸਿਚੁਏਸ਼ਨ ਨੂੰ ਜਿੱਦਾਂ ਵੀ ਤੁਸੀਂ ਉਸ ਨੂੰ ਦੇਖਣਾ ਆ, ਉਹ ਤੁਸੀਂ ਦੇਖੋ। ਇਹਨਾਂ ਨੇ ਉਦੋਂ ਭਰੋਸਾ ਦਵਾਇਆ ਸੀਗਾ ਵੀ ਨਹੀਂ ਨਹੀਂ, ਅਸੀਂ ਇਹ ਇਨਫੋਰਮੇਸ਼ਨ ਕਦੀ ਵੀ ਸ਼ੇਅਰ ਨਹੀਂ ਕਰਾਂਗੇ। ਤੇ ਪਰ ਅੱਜ ਜਿਹੜਾ ਕੈਲ ਮੈਟਰਸ ਵਾਲੇ ਆ, ਉਹ ਇਹ ਰਿਪੋਰਟ ਕਰ ਰਹੇ ਆ ਵੀ ਇਹ ਕੈਲੀਫੋਰਨੀਆ ਜਿਹੜਾ ਡਾਟਾ ਆ, ਉਹ ਇਮੀਗ੍ਰੈਂਟ ਡਰਾਈਵਰਸ ਦਾ ਨੈਸ਼ਨਲੀ ਜਿਹੜਾ ਉਹ ਸ਼ੇਅਰ ਕਰਨ ਜਾ ਰਿਹਾ ਹੈਗਾ। ਜੀ ਬਿਲਕੁਲ। ਤੇ ਕਹਿੰਦੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਹ ਡਾਟਾ ਨਹੀਂ ਸ਼ੇਅਰ ਕੀਤਾ ਜਾਂਦਾ ਕੈਲੀਫੋਰਨੀਆ ਵੱਲੋਂ, ਤੇ ਫਿਰ ਜਿਹੜੇ ਜਿੰਨੇ ਵੀ 에ਅਰਪੋਰਟਸ ਆ, ਉਹਨਾਂ ਦੇ ਉੱਤੇ ਕੈਲੀਫੋਰਨੀਆ ਦੇ ਲਾਇਸੈਂਸ ਤੇ ਜਿਹੜੀ ਆਈਡੀਜ਼ ਆ, ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਊਗਾ, ਉਹਨਾਂ ਨੂੰ ਰਿਫਿਊਜ਼ ਕੀਤਾ ਜਾਊਗਾ। ਸੋ ਕੈਲੀਫੋਰਨੀਆ ਦੇ ਗਵਰਨਰ ਆਫਿਸ ਜਿਹੜਾ ਹੈ ਗੈਬਨ ਨਿਊਸਮ ਦਾ, ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਸੀ। ਹੁਣ ਇੱਕ ਦਹਾਕਾ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਆਪਾਂ ਜਿਹੜੇ ਲੋਕ ਅਨਡਾਕੂਮੈਂਟਡ ਹੈਗੇ ਆ, ਜਿਨ੍ਹਾਂ ਕੋਲ ਕੁਛ ਨਹੀਂ ਹੈਗਾ, ਉਹਨਾਂ ਨੂੰ ਲਾਇਸੈਂਸ ਦੇਵਾਂਗੇ। ਕੋਈ ਚਲਾ ਤਾਂ ਫਿਰ ਵੀ ਰਹੇ ਆ, ਇਲੀਗਲੀ ਚਲਾ ਰਹੇ ਆ। ਘੱਟੋ ਘੱਟ ਜੇ ਉਹਨਾਂ ਦੇ ਕੋਲ ਲਾਇਸੈਂਸ ਹੋਊਗਾ, ਉਹ ਇੰਸ਼ੋਰੈਂਸ ਖਰੀਦ ਸਕਦੇ ਆ, ਤੇ ਜੇ ਕਿਤੇ ਐਕਸੀਡੈਂਟ ਹੁੰਦਾ ਉਹ ਕਵਰ ਹੋ ਸਕਦਾ ਹੈਗਾ। ਨਹੀਂ ਤਾਂ ਅਗਲਾ ਹਿੱਟ ਐਂਡ ਰਨ ਕੇ ਭੱਜ ਕੇ ਚਲੇ ਜਾਊਗਾ ਉੱਥੋਂ। ਸੋ ਹੁਣ ਨਵੇਂ ਜਿਹੜਾ ਹੁਣ ਇਹ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ 에ਅਰਪੋਰਟ ਤੋਂ ਨਹੀਂ ਲੰਘਣ ਦੇਣਾ ਕਿਸੇ ਨੂੰ ਵੀ ਕੈਲੀਫੋਰਨੀਆ ਦੀ, ਜੇ ਕਿਸੇ ਦੇ ਕੋਲ ਲਾਇਸੈਂਸ ਹੋਇਆ ਜਾਂ ਆਈਡੀ ਹੋਈ। ਤੇ ਉਹਨੂੰ ਦੇਖਦੇ ਹੋਏ ਹੁਣ ਇਹ ਕਹਿੰਦੇ ਵੀ ਅਸੀਂ ਜਿਹੜਾ ਫੈਡਰਲ ਗਵਰਨਮੈਂਟ ਆ, ਉਹਨੂੰ ਪੂਰੇ ਦਾ ਪੂਰਾ ਡਾਟਾ ਦੇ ਦੇਣਾ ਹੈ, ਜਿਹਦੇ ਵਿੱਚ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਹੁੰਦਾ ਹੀ ਆ ਨੈਚੁਰਲੀ, ਤੇ ਤੁਹਾਡਾ ਕੀ ਸਟੇਟਸ ਹੈਗਾ ਆ। ਤੇ ਉਹ 1 ਮਿਲੀਅਨ ਲੋਕ, 10 ਲੱਖ ਲੋਕਾਂ ਨੂੰ ਜਿਹੜਾ ਆ ਉਹ ਅਫੈਕਟ ਕਰੂਗਾ। ਸੋ ਉਹ 10 ਲੱਖ ਲੋਕ ਈਜ਼ਲੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੂੰ ਫੜ ਕੇ ਡਿਪੋਰਟ ਕਰ ਸਕਦਾ ਹੈਗਾ, ਜੇ ਉਹ ਕਰਨਾ ਚਾਹੇ। ਤੇ ਇਹ ਇੱਕ ਤਰ੍ਹਾਂ ਦੇ ਨਾਲ ਅੱਜ ਕੈਲ ਮੈਟਰਸ ਨੇ ਵੀ ਆਰਟੀਕਲ ਲਿਖਿਆ, ਕਹਿੰਦੇ ਵੀ ਇਹ ਤਾਂ ਬਟਰੇ ਕੀਤਾ ਗਿਆ ਆ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਲੋਕ ਆ ਉਹਨਾਂ ਨੂੰ। ਸੋ ਇਹ ਇੱਕ ਵੱਡਾ ਜਿਹੜਾ ਝਟਕਾ ਹੈਗਾ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਲੈਜਿਸਲੇਸ਼ਨ ਨੂੰ $55 ਮਿਲੀਅਨ ਇੱਕ ਕਾਸਟ ਆਣੀ ਆ ਡੀਐਮਵੀ ਦੀ ਕਵਰ ਕਰਨ ਦੇ ਲਈ, ਉਹ ਨਹੀਂ ਤਾਂ ਪਾਸ ਕਰਨਾ ਪਊਗਾ। ਸੋ ਜਿਹੜਾ ਨਾ ਐਗਜ਼ਿਸਟਿੰਗ ਉਹਨਾਂ ਦਾ ਲਾਅ ਬਣਾਇਆ ਸੀ ਵੀ ਹਾਂ ਅਸੀਂ ਦੇਵਾਂਗੇ ਇਲੀਗਲ ਨੂੰ, ਉਹਦੇ ਵਿੱਚ ਉਹਨਾਂ ਨੂੰ ਅਮੈਂਡ ਕਰਨਾ ਪੈਣਾ ਉਸ ਲਾਅ ਦੇ ਵਿੱਚ, ਕਿਉਂਕਿ ਸੋਰਸ ਸਿਕਿਉਰਿਟੀ ਨੰਬਰ ਤਾਂ ਉਹਨਾਂ ਕੋਲ ਹੈ ਨਹੀਂ ਸੀ। ਉਹ ਐਵੇਂ 9999 ਕਰਕੇ ਜਿਹੜਾ ਆ ਉਹ ਲਿਖ ਦਿੰਦੇ ਸੀਗੇ। ਸੋ ਇਹ ਇੱਕ ਜਿਹੜੇ ਐਡਵੋਕੇਟਸ ਗਰੁੱਪਸ ਹੈਗੇ ਆ, ਉਹ ਕਹਿੰਦੇ ਵੀ ਪੂਰਾ ਬਿਟਰੇਲ ਜਿਹੜਾ ਆ ਕੈਲੀਫੋਰਨੀਆ ਸਟੇਟ ਵੱਲੋਂ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਲਾਅ ਪਾਸ ਕੀਤਾ ਸੀ ਕੈਲੀਫੋਰਨੀਆ ਦੀ ਸਟੇਟ ਨੇ, ਏਦਾਂ ਨਹੀਂ ਵੀ ਉਹੀ ਇਲੀਗਲ ਦੇ ਦਿਓ। AB 60 ਸੀਗਾ ਬਿੱਲ। ਹਾਂਜੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਜਿਹੜੇ ਲੋਕ ਰਹਿੰਦੇ ਆ ਕਈ ਚਿਰਾਂ ਤੋਂ ਕੰਮ ਕਰਦੇ ਆ, ਉਹਨਾਂ ਨੂੰ ਉਹਦਾ ਰੈਕੋਰਡ ਠੀਕ ਆ, ਉਹਨਾਂ ਨੂੰ ਦੇ ਦਿਓ ਲਾਇਸੈਂਸ। ਤੇ ਹੁਣ ਇਹਦਾ ਜਿਹੜਾ ਝਟਕਾ ਆ 10 ਲੱਖ ਲੋਕਾਂ ਦੇ ਉੱਤੇ ਪਊਗਾ। ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲ ਐਡਮਿਨਿਸਟ੍ਰੇਟਰਸ ਨੂੰ ਕਹਿੰਦੇ ਵੀ ਇਹਨਾਂ ਨੇ ਇਨਫੋਰਮੇਸ਼ਨ ਦੇਣੀ ਆ। ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜਿਹੜੀ ਕਿ ਜਿਹਦਾ ਗਵਰਨਿੰਗ ਬੋਰਡ ਹੈ, ਉਹਦੇ ਵਿੱਚ ਡੀਐਮਵੀ ਦੇ ਅਧਿਕਾਰੀ ਹੁੰਦੇ ਆ ਮੁਲਕ ਭਰ ਦੇ ਜਿਹੜੇ ਆ ਉਹ ਥਾਵਾਂ ਤੋਂ। ਇਹ ਇਨਫੋਰਮੇਸ਼ਨ ਕਹਿੰਦੇ ਵੀ ਐਸੋਸੀਏਸ਼ਨ ਦੇ ਕੋਲ ਜਿਹੜੀ ਆ ਉਹ ਜਾਊਗੀ, ਜਿਹੜੀ ਗਰੁੱਪ ਦੇ ਜਿਹੜੀ ਸਟੇਟ ਟੂ ਸਟੇਟ ਵੈਰੀਫਿਕੇਸ਼ਨ ਸਿਸਟਮ ਪਲੇਟਫਾਰਮ SPEXS ਕਰਕੇ ਜਿਹੜਾ ਪਲੇਟਫਾਰਮ ਦਾ ਨਾਂ ਆ, ਜਿਹਦੇ ਨਾਲ ਡੀਐਮਵੀ ਤੇ ਜਿਹੜੇ ਕੰਟਰੈਕਟਰਸ ਆ
ਜੋ ਕੰਮ ਕਰਦੇ ਆ ਉਹਨਾਂ ਨੂੰ ਵੈਰੀਫਾਈ ਕਰਨ ਦੇ ਵਿੱਚ ਮਦਦ ਮਿਲਦੀ ਆ ਵੀ ਕਿਸੇ ਇੱਕ ਜਾਣੇ ਨੂੰ ਇੱਕ ਤੋਂ ਵੱਧ ਵਾਰੀ ਲਾਇਸੈਂਸ ਤਾਂ ਨਹੀਂ ਜਿਹੜਾ ਇਸ਼ੂ ਜਿਹੜਾ ਉਹ ਹੋਇਆ। ਸੋ ਇਹ ਜਿਹੜੀ ਸਾਰੀ ਚੀਜ਼ ਜਿਹੜੀ ਹੋਊਗੀ, ਕਹਿੰਦੇ ਵੀ ਫਿਊਚਰ ਦੇ ਵਿੱਚ ਜਿਹੜਾ ਆਈਡੀ ਡਾਟਾਬੇਸ ਆ ਜਿਹੜਾ ਜਿਸ ਤਰੀਕੇ ਦੇ ਨਾਲ ਜਿਹੜੀ ਐਸੋਸੀਏਸ਼ਨ ਮੇਨਟੇਨ ਕਰਦੀ ਆ ਜਿਹੜੇ ਮੋਬਾਈਲ ਲਾਇਸੈਂਸ ਜਿਹੜੇ ਆਪਾਂ ਆਈਫੋਨ ਦੇ ਉੱਤੇ ਜਾਂ ਆਨਲਾਈਨ ਏਜ ਵੈਰੀਫਿਕੇਸ਼ਨ ਆ ਉਹਦਾ ਵੀ ਐਕਸੈਸ ਜਿਹੜਾ ਉਹ ਦਿੱਤਾ ਜਿਹੜਾ ਜਾ ਸਕਦਾ ਆ ਮੈਚਿਓਰ ਕੰਟੈਂਟ ਜਾਂ ਚੈਟਬੋਟਸ ਦੇ ਕੋਲੋਂ। ਐਡਵੋਕੇਟ ਕਹਿ ਰਹੇ ਆ ਵੀ ਉਹਨਾਂ ਨੂੰ ਇਹ ਡਰ ਆ ਵੀ ਇਹ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਆ ਜਿਹੜਾ ਬਲਕ ਡਾਟਾ ਨੂੰ ਜਿਹੜਾ ਐਕਸੈਸ ਉਹਨਾਂ ਨੂੰ ਮਿਲ ਜਾਣਾ ਆ ਉਹਦੇ ਨਾਲ ਜਿਨ੍ਹਾਂ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਹੈਗਾ, ਕਹਿੰਦੇ ਵੀ ਉਹਨਾਂ ਨੂੰ ਇਹ ਫਿਰ ਹੋਊਗਾ ਵੀ ਇਹ ਬੰਦਾ ਡਿਪੋਰਟੇਬਲ ਆ ਤੇ ਫਿਰ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਕੀਤਾ ਜਿਹੜਾ ਉਹ ਜਾ ਸਕਦਾ ਆ। ਜਿਹੜੇ ਡੀਐਮਵੀ ਵਾਲੇ ਕਹਿੰਦੇ ਆ ਸੈਨ ਫਰਾਂਸਿਸਕੋ ਦਾ ਸਿਵਲ ਲਿਬਰਟੀਜ਼ ਗਰੁੱਪ ਇੱਕ ਆਈਡੈਂਟੀਟੀ ਪ੍ਰੋਜੈਕਟ ਕਰਕੇ ਆ, ਉਹਨਾਂ ਨੇ ਕਿਹਾ ਵੀ ਜਦੋਂ ਇੱਕ ਵਾਰੀ ਡਾਟਾ ਜਿਹੜਾ AAMVA ਇਹ ਜਿਹੜੇ ਡਾਟਾਬੇਸ ਆ ਉਹਦੇ ਤੇ ਅਪਲੋਡ ਹੋ ਗਿਆ ਤਾਂ ਕਹਿੰਦਾ ਇਹ ਫਿਰ ਕੈਲੀਫੋਰਨੀਆ ਦੇ ਕੰਟਰੋਲ ਦੇ ਵਿੱਚ ਨਹੀਂ ਰਹੇਗਾ। ਫਿਰ ਕੈਲੀਫੋਰਨੀਆ ਜੋ ਮਰਜ਼ੀ ਚਾਹੁੰਦਾ ਹੋਵੇ, ਜਿੰਨੇ ਮਰਜ਼ੀ ਤੁਸੀਂ ਪ੍ਰੋਟੈਸਟ ਜਿਹੜੇ ਉਹ ਕਰੀ ਚੱਲੋ, ਫਿਰ ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਆ ਜਾਵੇਗੀ। $55 ਮਿਲੀਅਨ ਵਾਲੀ ਤੁਸੀਂ ਇਹ ਗੱਲ ਦੱਸ ਹੀ ਦਿੱਤੀ ਹੈਗੀ ਆ। AB 60 ਦੇ ਤਹਿਤ ਹਰਜੋਤ ਸਿੰਘ ਜੀ 10 ਲੱਖ ਬੰਦੇ 1 ਮਿਲੀਅਨ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਹੁਣ ਤੱਕ ਮਿਲ ਚੁੱਕਾ ਹੈਗਾ। 2013 ਦੇ ਵਿੱਚ ਇਹ ਕਾਨੂੰਨ ਪਾਸ ਹੋਇਆ ਸੀ, 13 ਸਾਲ ਪਹਿਲਾਂ। ਤੇ ਕੈਲੀਫੋਰਨੀਆ ਇਕੱਲਾ ਹੀ ਨਹੀਂ, 18 ਹੋਰ ਸੂਬੇ ਆ ਜਿਨ੍ਹਾਂ ਨੇ ਅਨਡਾਕੂਮੈਂਟਡ ਲੋਕਾਂ ਨੂੰ ਲਾਇਸੈਂਸ ਬਣਾਉਣ ਦੇ ਲਈ ਪਹਿਲਾਂ ਆਖਿਆ ਸੀਗਾ ਵੀ ਆਓ ਵੀ ਤੁਸੀਂ ਪਬਲਿਕ ਸੇਫਟੀ ਨੂੰ ਇਹਦੇ ਨਾਲ ਤੁਸੀਂ ਸਪੋਰਟ ਕਰੋਗੇ ਤੇ ਇਕਨੋਮੀ ਦੇ ਵਿੱਚ ਇਸ ਦਾ ਜਿਹੜਾ ਉਹ ਫਾਇਦਾ ਜਿਹੜਾ ਉਹ ਹੋਊਗਾ। ਸੋ ਇਕਨੋਮਿਸਟ ਉਸ ਟਾਈਮ ਤੇ ਕਹਿੰਦੇ ਸੀਗੇ ਵੀ ਇਹਦੇ ਨਾਲ ਜਿਹੜੀ ਇਕਨੋਮਿਕ ਐਕਟੀਵਿਟੀ ਆ ਉਸ ਦੇ ਵਿੱਚ ਲਾਹੇਵੰਦ ਹੋਊਗਾ, ਉਹ ਇੰਪਰੂਵ ਹੋਊਗੀ ਤੇ ਇਹਦੇ ਨਾਲ ਜਿਹੜੇ ਬਿਲੀਅਨਸ ਆਫ ਡਾਲਰ ਆ ਉਹ ਸਟੇਟ ਦੇ ਕੋਲ ਆਉਣਗੇ ਜਿਨ੍ਹਾਂ ਨੂੰ ਕੀ ਬਾਅਦ ਦੇ ਵਿੱਚ ਪਬਲਿਕ ਸੇਫਟੀ ਦੇ ਲਈ ਵਰਤਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਜਿਨ੍ਹਾਂ ਲੋਕਾਂ ਕੋਲ ਫੈਡਰਲ ਆਥੋਰਾਈਜੇਸ਼ਨ ਨਹੀਂ ਹੈਗੀ ਮੁਲਕ ਦੇ ਵਿੱਚ ਤੇ ਕਹਿੰਦੇ ਵੀ ਉਹਨਾਂ ਦੇ ਕੋਲ ਜਦੋਂ ਇਦਾਂ ਦਾ ਲਾਇਸੈਂਸ ਆਉਂਦਾ ਸੀਗਾ ਤਾਂ ਉਹਨਾਂ ਨੂੰ ਥੋੜੇ ਜਿਹੇ ਕੰਫਰਟੇਬਲ ਜਿਹੜੇ ਉਹ ਹੁੰਦੇ ਸੀ, ਖਾਸ ਕਰਕੇ ਕਹਿੰਦੇ ਵੀ ਜੇ ਉਹਨਾਂ ਦੇ ਉਲਟ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਜਿਹੜੀ ਉਹ ਹੋਵੇ। ਸੋ ਮਲਟੀ ਸਟੇਟ ਵੈਰੀਫਿਕੇਸ਼ਨ ਸਿਸਟਮ ਕਹਿੰਦੇ ਵੀ ਇਹ ਦਿਖਾ ਸਕਦਾ ਆ ਵੀ ਕੋਈ ਇਨਸਾਨ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਾਂ ਨਹੀਂ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਚੁੱਕੀ ਆ ਤੇ ਜਿਹੜੇ ਐਡਵੋਕੇਟਸ ਨੇ ਖਾਸ ਕਰਕੇ ਇਮੀਗ੍ਰੈਂਟ ਦੇ ਨਾਲ ਜਿਹੜੇ ਜੁੜੇ ਹੋਏ ਉਹਨਾਂ ਨੇ ਇਸ ਪੂਰੇ ਵਰਤਾਰੇ ਨੂੰ ਕੈਲੀਫੋਰਨੀਆ ਦੇ ਇਸ ਡਾਟਾ ਸ਼ੇਅਰ ਕਰਨ ਵਾਲੇ ਕੰਮ ਨੂੰ ਇੱਕ ਧਰੋਹ, ਇੱਕ ਧੋਖਾ, ਇੱਕ ਬਿਟਰੇਅਲ ਦਾ ਨਾਮ ਦਿੱਤਾ ਹੈਗਾ।